ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੇਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਰੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਵ ਵਾਲੇ ਟਰੱਕ ਵਾਚ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੀਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਐਂਟੀਲੋਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 19 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ NSA ਤੋਂ। ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਖਿਲਾਫ NSA ਇੱਕ ਸਾਲ ਹੋਰ ਦੇ ਲਈ ਵਧਾ ਦਿੱਤਾ ਜੀ। ਜੀ ਬਿਲਕੁਲ, ਯਾਨੀ ਕਹਿ ਸਕਦੇ ਹਾਂ ਕਿ ਐਕਸਟੈਂਡ ਕਰ ਦਿੱਤਾ ਗਿਆ ਹੈ। ਦਰਅਸਲ ਕੀ ਆ ਕਿ ਦੇਖੋ NSA ਦੇ ਵਿੱਚ ਇਹੋ ਹੀ ਚੀਜ਼ ਆ, ਜਿਵੇਂ CRPC ਦੀ 107-51 ਆਪਾਂ ਇੱਕ ਛੋਟੀ ਜਿਹੀ ਮਿਸਾਲ ਲੈ ਲੈਂਦੇ ਹਾਂ। 107-51 ਕੀ ਆ ਕਿ ਉਹ ਇੱਕ ਤਰ੍ਹਾਂ ਦੇ ਨਾਲ ਆਪਾਂ ਕਹਿ ਲਈਏ ਕਿ ਜਿਹੜੇ ਪੁਲਿਸ ਵਾਲੇ ਆ ਉਹ ਕਿਸੇ ਵੀ ਬੰਦੇ ਨੂੰ ਅਗਾਊਂ ਇੱਕ ਅੰਦਾਜ਼ੇ ਦੇ ਆਧਾਰ ਤੇ ਕਰ ਲੈਂਦੇ ਆ, ਡਿਟੇਨ ਕਰ ਲੈਂਦੇ ਆ, ਕਹਿ ਲਓ ਹਿਰਾਸਤ 'ਚ ਲੈ ਲੈਂਦੇ ਆ, ਜਾਂ ਫਿਰ ਉਹਨੂੰ ਕੁਛ ਦਿਨ ਅੰਦਰ ਰੱਖਦੇ ਆ ਕਿ ਇਹ ਬੰਦਾ ਕਾਨੂੰਨ ਤੋੜ ਸਕਦਾ। ਤਾਂ ਉਸੇ ਤਰ੍ਹਾਂ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜਾ ਰਾਸ਼ਟਰੀ ਸੁਰੱਖਿਆ ਕਾਨੂੰਨ ਐਕਟ ਇਹਨਾਂ ਨੇ ਬਣਾਇਆ ਹੈ, ਪ੍ਰਵੀਨ ਜੀ, ਹੈ ਇਸੇ ਤਰ੍ਹਾਂ ਦਾ ਹੀ। ਮਤਲਬ ਕਿ ਇਹ ਕੋਈ ਦੰਡਾਤਮਕ ਨਹੀਂ, ਏਦਾਂ ਜਿੱਦਾਂ ਹੁਣ UAPA ਹੈ। UAPA ਤਾਂ ਬਹੁਤ ਤਗੜਾ ਕੇਸ ਹੈ ਨਾ, ਪਰੰਤੂ ਇਹ ਇੱਕ ਤਰ੍ਹਾਂ ਨਾਲ ਕਹਿ ਲਓ, ਇਹਨੂੰ ਆਪਾਂ ਜਿਵੇਂ ਇਹਦੀ ਵਿਆਖਿਆ ਸਮਝਣੀ ਹੋਵੇ, an act to provide for preventive detention in certain cases। ਇਹ ਮਤਲਬ ਕਿ ਜਿਵੇਂ ਕਹਿ ਲਓ ਕਿ ਕੇਂਦਰ ਅਤੇ ਰਾਜ ਸਰਕਾਰ ਨੂੰ ਇੱਕ ਅਖਤਿਆਰ ਦਿੰਦਾ ਕਿ ਕਿਸੇ ਵੀ ਬੰਦੇ ਨੂੰ ਇਹ ਹਿਰਾਸਤ ਦੇ ਵਿੱਚ ਰੱਖ ਸਕਦੇ ਆ। ਹਿਰਾਸਤ ਦੀ ਮਿਆਦ ਜਿਹੜੀ ਵੱਧਦੀ, ਹੁਣ ਇਹਦੇ 'ਚ ਹੋਣਾਗਾ ਕੀ ਆ ਕਿ ਪੰਜਾਬ ਵਾਲਿਆਂ ਨੇ ਕਹਿਣਾ ਆ ਕਿ ਜੀ ਦੇਖੋ ਇਹ ਕੇਂਦਰ ਦਾ ਮਾਮਲਾ, ਤੁਹਾਨੂੰ ਪਤਾ ਹੀ ਆ ਜੀ, ਅਤੇ ਕੇਂਦਰ ਵਾਲਿਆਂ ਨੇ ਕਹਿਣਾ ਕਿ ਨਹੀਂ ਜੀ ਇਹ ਸੂਬਾ ਸਰਕਾਰ ਦਾ ਮਾਮਲਾ। ਯਾਨੀ ਰਾਜਨੀਤੀ ਪੰਜਾਬ ਦੀ ਉਹ ਫੁੱਟਬਾਲ ਨੂੰ ਕਿੱਕ ਮਾਰੇਗੀ, ਕਦੇ ਇੱਧਰ ਕਦੇ ਉੱਧਰ, ਆਪਾਂ ਨੂੰ ਸਭਨਾਂ ਨੂੰ ਪਤਾ ਹੈ ਜੀ। ਤਾਂ ਗੱਲ ਇਹ ਆ ਕਿ ਹੁਣ ਜੇ ਆਪਾਂ ਵੇਖੀਏ ਤਾਂ ਅਸਲ ਦੇ ਵਿੱਚ ਇੱਕ ਪ੍ਰੋਸੀਜਰ ਹੁੰਦਾ ਹੈ। ਐਕਸਟੈਂਸ਼ਨ ਜਿਹੜੀ ਆ ਉਹਦਾ ਵੀ ਇੱਕ ਪ੍ਰੋਸੀਜਰ ਆ ਜੋ NSA ਦੇ ਵਿੱਚ ਹੁੰਦੀ ਆ। ਜਿਵੇਂ ਮਤਲਬ ਕਿ ਸੰਬੰਧਿਤ ਥਾਣਾ, ਉਹਦਾ ਇੰਚਾਰਜ ਆ ਜਿਹੜਾ, ਉਹ ਅਗਾਂਹ DM ਨੂੰ ਭੇਜਦਾ, ਯਾਨੀ DC ਹੋ ਗਿਆ। DC ਜਿਹੜਾ ਹੈ ਉਹ ਮਤਲਬ ਕਿ SSP ਨੂੰ, ਸੌਰੀ ਜਿਹੜਾ ਥਾਣੇਦਾਰ ਉਹ SSP ਨੂੰ ਭੇਜੇਗਾ, ਆਪਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਨੂੰ ਭੇਜੇਗਾ, ਫਿਰ ਉਹ ਅੱਗੇ DM ਨੂੰ, ਤੇ DM ਜਿਹੜਾ ਉਹ ਅੱਗੇ ਇੱਕ ਇਹਨਾਂ ਨੇ ਜਿਹੜੀ ਸਲਾਹਕਾਰ ਕਮੇਟੀ ਬਣਾਈ ਹੁੰਦੀ ਹੈ ਇਸ ਮਾਮਲੇ ਦੇ ਵਿੱਚ, ਉਹਨੂੰ ਭੇਜ ਦਿੰਦੇ ਆ। ਤਾਂ ਹੁੰਦਾ ਕੀ ਹੈ ਕਿ ਜੋ ਰਾਜ ਸਿਫਾਰਿਸ਼ ਕਰਦੀ ਹੈ, ਜਿੰਨੀ ਕੁ ਮੈਨੂੰ ਜਾਣਕਾਰੀ ਆ, ਉਹ 3 ਮਹੀਨਿਆਂ ਦਾ ਜੀ, ਪਰ ਉਹ ਆਪਣੇ ਹਿਸਾਬ ਨਾਲ ਕੇਂਦਰ ਸਰਕਾਰ ਦੀ ਵੀ ਵਿੱਚ ਉਹਦੇ 'ਚ ਸਹਿਮਤੀ ਜ਼ਰੂਰ ਹੁੰਦੀ ਹੈ ਕਿਤੇ ਨਾ ਕਿਤੇ, ਤਾਂ ਉਹ ਫਿਰ ਸਾਲ ਦਾ ਕਰ ਦਿੰਦੇ ਆ। ਤੇ ਐਤਕੀ ਦੱਸਦੇ ਆ ਕਿ ਇਹਨਾਂ ਦੀ ਜਿਹੜੀ ਹਿਰਾਸਤ ਆ ਉਹ ਪਹਿਲਾਂ ਹੀ ਵਧਾ ਦਿੱਤੀ ਗਈ ਸੀ, ਯਾਨੀ ਅਪ੍ਰੈਲ ਦੇ ਵਿੱਚ। ਤੇ ਇਹਦੇ ਜਿਹੜੇ ਆਰਡਰ ਪਾਸ ਕੀਤੇ ਆ, ਇਹ ਕੀਤੇ ਆ 3 ਜੂਨ ਨੂੰ। ਸਾਫ਼ ਹੈ ਪ੍ਰਵੀਨ ਜੀ, ਬਿਲਕੁਲ ਸਪਸ਼ਟ ਹੈ ਕਿ ਏਜੰਸੀਆਂ ਦੇ ਪਾਸ ਸ਼ਾਇਦ ਐਸੀ ਜਾਣਕਾਰੀ ਸੀਗੀ ਕਿ ਕਿਤੇ ਨਾ ਕਿਤੇ ਅੰਮ੍ਰਿਤਪਾਲ ਸਿੰਘ ਦੀ ਜਿੱਤ ਯਕੀਨੀ ਹੈ ਤੇ ਇਹਨੂੰ ਵਧਾ ਦਿਓ ਚੁੱਪ ਕਰਕੇ। ਤਾਂ ਇਹ ਜਿਹੜੇ ਆਰਡਰ ਅੰਡਰ ਸੈਕਟਰੀ ਦੇ ਸਾਈਨ ਹੇਠ ਹੋਏ ਨੇ, ਦੱਸਦੇ ਆ ਇਹ 3 ਜੂਨ ਨੂੰ ਹੋ ਗਏ ਸਨ, ਯਾਨੀ ਰਿਜ਼ਲਟ ਤੋਂ 1 ਦਿਨ ਪਹਿਲਾਂ। ਤਾਂ ਹੌਲੀ ਹੌਲੀ ਇਹ ਨਿਕਲੇ ਆ ਗਾ, ਮਤਲਬ ਕਿ ਅੱਜ ਇਸ ਗੱਲ ਦੀ ਜਿਹੜੀ ਭਿਣਕ ਮੀਡੀਆ ਤੱਕ ਗਈ ਤੇ ਫਿਰ ਇਹਦੀ ਪੁਸ਼ਟੀ ਵੀ ਕਿਤੇ ਨਾ ਕਿਤੇ
ਕੁਝ ਲੋਕ ਕਰਦੇ ਨਜ਼ਰ ਆਏ ਆ। ਜੀ ਤਾਂ ਗੱਲ ਇਹ ਆ ਕਿ ਹੁਣ ਇਹ ਸਾਫ਼ ਆ ਕਿ ਅਪ੍ਰੈਲ 2025 ਤੱਕ ਅੰਮ੍ਰਿਤਪਾਲ ਸਿੰਘ ਦੀ ਘੱਟ ਤੋਂ ਘੱਟ ਐਨਐਸਏ ਦੇ ਮਾਮਲੇ ਦੇ ਵਿੱਚ ਤੇ ਕੋਈ ਮੈਨੂੰ ਨਹੀਂ ਲੱਗਦਾ ਰਹਿਤ ਵਾਲੀ ਗੱਲ ਨਜ਼ਰ ਆ ਰਹੀ। ਹਾਂ, ਆਪਾਂ ਅੱਗੇ ਵੀ ਕਿਹਾ ਸੀਗਾ ਕਿ ਪਰਮਾਨੈਂਟ ਰਿਹਾਈ ਜਿਹੜੀ ਆ ਉਹ ਵੀ ਹੋ ਸਕਦੀ ਹੈ ਇਸ ਮਾਮਲੇ 'ਚ, ਤੇ ਆਰਜ਼ੀ ਰਿਹਾਈ ਵੀ ਹੋ ਸਕਦੀ ਆ। ਪਰ ਜੇ ਸਰਕਾਰ ਚਾਹੇ, ਪਰਮਾਨੈਂਟ ਰਿਹਾਈ ਦਾ ਮਾਮਲਾ ਹੈ ਹੀ ਹੈ ਨਾ ਸਾਡੇ ਸਾਹਮਣੇ। ਕੁਲਵੰਤ ਸਿੰਘ ਰੌਕੇ ਦਸੰਬਰ ਮਹੀਨੇ ਦੇ ਵਿੱਚ 2-3 ਦਿਨ ਵਾਸਤੇ ਸ਼ਾਇਦ ਇੱਕ ਆਰਜ਼ੀ ਰਿਹਾਈ ਤੇ ਆਏ ਸਨ। ਹੁਣ ਇਹ ਕਿਤੇ ਨਾ ਕਿਤੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਕੀ ਸਹੁੰ ਚੁੱਕ ਸਮਾਗਮ ਦੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਖੜਿਆ ਜਾਏਗਾ ਕਿ ਨਹੀਂ। ਪਰ ਮੈਨੂੰ ਲੱਗਦਾ ਕਿ ਇਮਕਾਨ ਘੱਟ ਨੇ। ਜੀ ਜੀ। ਹਾਲਾਂਕਿ ਕਾਨੂੰਨ ਇਜਾਜ਼ਤ ਦਿੰਦਾ ਹੈ ਕਿਸੇ ਵੀ ਚੁਣੇ ਹੋਏ ਸੰਸਦ ਮੈਂਬਰ ਨੂੰ ਹਰ ਹਾਲਤ ਦੇ ਵਿੱਚ ਉਹ ਤਾਂ ਜਿਹੜੀ ਆ ਚੁਕਾਈ ਜਾਣੀ ਜ਼ਰੂਰੀ ਆ। ਪਰ ਕੀ ਹੁੰਦਾ ਕਿ ਸਰਕਾਰ ਕਈ ਵਾਰ ਜਿਹੜੀ ਆ ਉਹ ਬੇਈਮਾਨੀ ਕਰਦੀ ਆ, ਤੇ ਫਿਰ ਅਗਲੇ ਕੋਲ ਆਪਸ਼ਨ ਹੁੰਦਾ ਹੈ ਕਿ ਉਹ ਕਮ ਸੇ ਕਮ ਇੱਕ ਵਾਰੀ ਕਾਨੂੰਨੀ ਧਾਰਾ ਜੋ ਹੀ ਵਾਲਾ ਪ੍ਰੋਸੀਜਰ ਜਿਹੜਾ ਫੋਲੋ ਕਰੇ, ਤੇ ਫਿਰ ਕੋਰਟ ਦੇ ਆਰਡਰ ਦੇ ਨਾਲ ਉਹ ਜਿਹੜੀ ਆਰਜ਼ੀ ਰਿਹਾਈ ਸਹੁੰ ਚੁੱਕਣ ਵਾਸਤੇ ਉਹ ਸੰਭਵ ਹੁੰਦੀ ਆ। ਤਾਂ ਮਤਲਬ ਕਿ ਹੁਣ ਸਾਰੀ ਗੇਮ ਜਿਹੜੀ ਆ ਸਰਕਾਰਾਂ ਦੇ ਪਾਲੇ ਦੇ ਵਿੱਚ ਆ, ਤੇ ਇਹੀ ਪ੍ਰੋਸੀਜਰ ਫੋਲੋ ਕਰਨਾ ਪੈਂਦਾ ਜਦੋਂ ਮਤਲਬ ਕਿ ਜਿਹੜਾ ਐਨਐਸਏ ਆ ਉਹ ਹਟਾਉਣਾ, ਆਪਾਂ ਅੱਗੇ ਵੀ ਗੱਲ ਕੀਤੀ ਸੀ। ਤਾਂ ਇਹੀ ਤਕਰੀਬਨ ਪ੍ਰੋਸੀਜਰ ਆ ਜਿਹਦੇ ਵਿੱਚ ਰਾਜ ਸਰਕਾਰ ਦਾ, ਕੇਂਦਰ ਸਰਕਾਰ ਦਾ, ਦੋਵਾਂ ਦਾ ਹੀ ਹੱਥ ਹੁੰਦਾ। ਕਿਉਂਕਿ ਦੇਖੋ ਨਾ, ਇਹਦੇ ਵਿੱਚ ਇੱਕ ਚੀਜ਼ ਸਾਫ਼ ਹੈ, ਮੈਂ ਤੁਹਾਨੂੰ ਦੱਸ ਦੇਵਾਂ, ਐਵੇਂ ਕਿ ਜੋ ਮਰਜ਼ੀ ਬੇਵਕੂਫ ਬਣਾਈ ਜਾਣ, ਰਾਜ ਅਤੇ ਜੋ ਕੇਂਦਰ ਸਰਕਾਰ ਆ ਦੋਵਾਂ ਦੇ ਕੋਲ ਹੀ ਇਹਦੇ ਵਿੱਚ ਅਧਿਕਾਰ ਹੈਗੇ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਅਧਿਕਾਰ ਜਿਹੜੇ ਆ ਉਹ ਪੰਜਾਬ ਸਰਕਾਰ ਕੋਲ ਆ, ਕੁਝ ਜਿਹੜੇ ਆ ਕੇਂਦਰ ਸਰਕਾਰ ਦੇ ਕੋਲ ਆ। ਤਾਂ ਬਹਰਹਾਲ ਵੱਡੀ ਖਬਰ ਇਹੋ ਆ ਕਿ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਐਨਐਸਏ ਆ ਜੋ ਲੱਗਿਆ ਹੋਇਆ ਉਹਨੂੰ ਅਤੇ ਸਾਥੀਆਂ ਤੇ, ਜਿਵੇਂ ਉਹ ਪ੍ਰਧਾਨ ਮੰਤਰੀ ਭਗਵੰਤ ਸਿੰਘ ਬਾਜੇਕੇ, ਕੁਲਵੰਤ ਸਿੰਘ ਰੌਕੇ ਜਾਂ ਜਿਹੜੇ ਹੋਰ ਦਲਜੀਤ ਸਿੰਘ ਕਲਸੀ ਵਰਗੇ ਆ, ਉਹਨਾਂ ਸਾਰਿਆਂ ਤੇ ਹੀ ਐਨਐਸਏ ਦੱਸਦੇ ਆ ਕਿ ਇੱਕ ਸਾਲ ਵਾਸਤੇ ਜਿਹੜਾ ਵਧਾ ਦਿੱਤਾ ਗਿਆ। ਤੇ ਮਿੰਟੂ ਜੀ ਗੱਲ ਕਰੀਏ ਜ਼ਿਮਨੀ ਚੋਣ ਦੀ, ਅਕਾਲੀ ਦਲ ਤੇ ਬਸਪਾ ਵੱਲੋਂ ਵੀ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ਗਿਆ। ਇਹ ਐਲਾਨ ਇਕੱਠਿਆਂ ਕੀਤਾ ਗਿਆ ਜਾਂ ਅੱਡੋ ਅੱਡੀ? ਇਹ ਦੇਖੋ, ਦੋਨਾਂ ਦਾ ਅੱਡੋ ਅੱਡ ਆ। ਅਕਾਲੀ ਦਲ ਦਾ ਕੀ ਸੀ ਕਿ ਕੁਝ ਦਿਨ ਤੋਂ ਖਬਰਾਂ ਉੱਡੀਆਂ ਸਨ ਕਿ ਸ਼ਾਇਦ ਅਕਾਲੀ ਦਲ ਇਸ ਜ਼ਿਮਨੀ ਚੋਣ ਦੇ ਮੈਦਾਨ ਦੇ ਵਿੱਚ ਨਹੀਂ ਨਿਤਰੇਗਾ। ਪਰ ਹੁਣ ਉਹਨਾਂ ਨੇ 3 ਮੈਂਬਰੀ ਕਮੇਟੀ ਜਿਹੜੀ ਉਹ ਗਠਿਤ ਕਰ ਦਿੱਤੀ ਹੈ। ਕਮੇਟੀ ਦੇ ਵਿੱਚ ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ, ਡਾਕਟਰ ਸੁਖਵਿੰਦਰ ਸਿੰਘ ਸੁਖੀ, ਇਹਨਾਂ ਨੂੰ ਸ਼ਾਮਲ ਕੀਤਾ ਗਿਆ ਤੇ ਕਹਿੰਦੇ ਆ ਕਿ ਇਹ ਕਮੇਟੀ ਜਿਹੜੀ ਆ ਉਸ ਜ਼ਿਮਨੀ ਚੋਣ ਦੀ ਸਾਰੀ ਮੁਹਿੰਮ ਦੀ ਨਿਗਰਾਨੀ ਕਰੇਗੀ ਤੇ ਇਹ ਜਿਹੜੀ ਸਾਰੀ ਜਾਣਕਾਰੀ ਪਾਰਟੀ ਵੱਲੋਂ ਮੁਹੱਈਆ ਕਰਵਾਈ ਗਈ। ਮਤਲਬ ਕਿ ਆਫੀਸ਼ੀਅਲੀ ਇਹਨਾਂ ਨੇ ਇੱਕ ਪਾਰਟੀ ਦਾ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਪਾਰਟੀ ਵੱਲੋਂ ਕਿ ਬਈ ਇਹ ਸਾਰਾ ਜ਼ਿਮਨੀ ਚੋਣ ਦਾ ਕੰਮ ਕਰ ਦੇਖੇਗੀ। ਹੁਣ ਪ੍ਰਵੀਨ ਜੀ ਗੱਲ ਇਹ ਆ ਕਿ ਇਹ ਜਿਹੜੀ ਗੱਲ ਉੱਡੀ ਸੀ ਕਿ ਪਤਾ ਨਹੀਂ ਉਡਾਈ ਗਈ, ਉਸ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਹਨਾਂ ਗੱਲਾਂ ਦਾ ਖੰਡਨ ਕੀਤਾ ਸੀ ਕਿ ਅਕਾਲੀ ਦਲ ਇਲੈਕਸ਼ਨ ਜ਼ਰੂਰ ਲੜੇਗਾ। ਹੁਣ ਉੱਥੇ ਉਮੀਦਵਾਰ ਕਿਹੜਾ ਹੋਏਗਾ, ਪਹਿਲਾਂ ਤੇ ਇਸ ਕਮੇਟੀ ਕੋਲ ਚੈਲੰਜ ਇਹੋ ਹੋਣਾ ਕਿ ਉਮੀਦਵਾਰ ਇਹੋ ਜਿਹਾ ਕਿਹੜਾ ਹੋਵੇ ਜਿਹੜਾ ਘੱਟੋ ਘੱਟ ਅਕਾਲੀ ਦਲ ਦੀ ਜਿਹੜੀ ਖੁਰਰੀ ਸ਼ਾਖ ਆ ਉਸ ਨੂੰ ਬਹਾਲ ਰੱਖੇ, ਮਤਲਬ ਕਿ ਕਮ ਸੇ ਕਮ ਟੱਕਰ ਤੇ ਦੇਵੇ ਨਾ ਜੀ। ਐਸਾ ਉਮੀਦਵਾਰ ਦੁਆਬੇ ਚੋਂ ਲੱਭਣਾ ਅਕਾਲੀ ਦਲ ਵਾਸਤੇ ਉਹ ਵੀ ਟੇਢੀ ਖੀਰ ਹੋਵੇਗਾ। ਕਿਉਂਕਿ ਅਕਾਲੀ ਦਲ ਤਾਂ ਦੇਖੋ ਨਾ, ਅੰਦਰੂਨੀ ਤੌਰ ਤੇ ਜਾਂ ਬਾਹਰੀ ਤੌਰ ਤੇ ਜਾਂ ਸਿਆਸੀ ਤੌਰ ਤੇ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਹਾਲ ਕੋਈ ਚੰਗਾ ਨਹੀਂ ਹੈਗਾ। ਕਲੇਸ਼ ਹੈ, ਕਿਤੇ ਨਾ ਕਿਤੇ ਦਵੰਦ ਹੈ, ਕਿਤੇ ਨਾ ਕਿਤੇ ਆਪਸ ਦੇ ਵਿੱਚ ਤਾਲਮੇਲ ਦੀ ਘਾਟ ਆ। ਤਾਂ ਉਸ ਸੂਰਤ ਦੇ ਵਿੱਚ ਜ਼ਿਮਨੀ ਚੋਣ ਉਤਰਨਾ ਕਾਫੀ ਕਹਿ ਲਓ ਕਿ ਚੈਲੰਜਿੰਗ ਸਥਿਤੀ ਆ। ਤਾਂ ਬਾਕੀ ਦੇਖੋ ਅੱਗੇ ਕੀ ਬਣਦਾ। ਇਧਰੋਂ ਬਸਪਾ ਦਾ ਜਿਹੜਾ ਐਲਾਨ ਹੈ ਉਹ ਤੇ ਆਪਾਂ ਨੂੰ ਪਤਾ ਹੀ ਹੈ ਕਿ ਬਹੁਜਨ ਸਮਾਜ ਪਾਰਟੀ ਦਾ ਦੁਆਬੇ ਦੇ ਵਿੱਚ ਬਚਿਆ ਖੁਚਿਆ ਆਧਾਰ ਹੱਦ ਵੀ ਹੈਗਾ। ਤਾਂ ਉਹ ਵੀ ਇਕੱਲੇ ਮੈਦਾਨ ਚ ਉਤਰਨਗੇ। ਤਾਂ ਮਤਲਬ ਇਹ ਆ ਕਿ ਇਹ ਜਿਹੜੀ ਟੱਕਰ ਆ, 3 ਤਾਂ ਧਿਰਾਂ ਜਿਹੜੀਆਂ ਉਹ ਸਿੱਧੀਆਂ ਸਾਹਮਣੀਆਂ ਹੀ ਲੜਨਗੀਆਂ, ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ, ਤੇ ਚੌਥਾ ਤੇ ਪੰਜਵਾਂ ਦਲ ਹੋਏਗਾ ਅਕਾਲੀ ਦਲ ਅਤੇ ਬਸਪਾ। ਹੁਣ ਬਸਪਾ ਦੀ ਤੁਸੀਂ ਦੇਖੋ ਨਾ ਪ੍ਰੋਬਲਮ ਕੀ ਆ। ਕਿਸੇ ਵੇਲੇ ਹਰਭਜਨ ਲਾਖਾ ਜੀ ਜਿੱਤਦੇ ਫਲੋਰ ਲੋਕ ਸਭਾ ਸੀ, ਉਸ ਤੋਂ ਬਾਅਦ
ਮੋਹਨ ਸਿੰਘ ਫਲੀਆਂ ਵਾਲਾ ਜਿੱਤਦੇ ਆ 2 ਵਾਰੀ ਫਿਰੋਜ਼ਪੁਰ ਸੀ। ਮਾਇਆਵਤੀ ਹਾਰ ਜਾਂਦੀ ਆ, ਉਸੇ ਹਾਰ ਦਾ ਉਸੇ ਜੇਤੂ ਉਮੀਦਵਾਰ ਤੋਂ ਬਦਲਾ ਲੈਂਦੇ ਕਾਂਸ਼ੀ ਦਾ। ਫਿਰ ਇੱਕ ਵੇਲੇ ਇਹਨਾਂ ਦਾ ਵੋਟ ਸ਼ੇਅਰ ਜਿਹੜਾ ਲਗਭਗ 20% ਚਲਾ ਜਾਂਦਾ ਪੰਜਾਬ 'ਚ। ਹੁਣ ਤੁਸੀਂ ਦੇਖੋ ਕਿ ਦੁਆਬੇ ਦੇ ਵਿੱਚ ਇੰਨੀ ਜ਼ਿਆਦਾ ਐਸਸੀ ਭਾਈਚਾਰੇ ਦੀ ਜਿਹੜੀ ਗਿਣਤੀ ਆ ਅੰਕੜਿਆਂ ਪੱਖੋਂ, ਤਾਂ ਉਹ ਦੇਖੋ ਨਾ ਕਿ ਉਹ ਕਾਂਗਰਸ ਵੱਲ ਸ਼ਿਫਟ ਹੋ ਗਏ ਜਾਂ ਕੁਝ ਹੋਰ ਦੂਸਰੀਆਂ ਪਾਰਟੀਆਂ 'ਚ ਉਹ ਵੋਟ ਵੰਡੀ ਗਈ। ਜੋ ਇਹਨਾਂ ਦਾ ਆਧਾਰ ਸੀ ਉਹ ਹੌਲੀ ਹੌਲੀ ਖੁਰਦਾ ਗਿਆ। ਮਿਸਾਲ ਦੇ ਤੌਰ ਤੇ ਆਪਾਂ ਲਈਏ ਕਿ ਇਹਨਾਂ ਨੇ ਜਿਹੜੇ ਐਤਕੀ ਹੁਣ ਫੈਸਲੇ ਕੀਤੇ, ਬਸਪਾ ਦੀਆਂ ਸਾਰੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ। ਜੇ ਆਪਾਂ ਦੇਖੀਏ ਤਾਂ ਪ੍ਰਧਾਨ ਸਾਹਿਬ ਵੀ ਜਿਹੜੇ ਇਹਨਾਂ ਦੇ ਉਹ ਆਪਣੀ ਜ਼ਮਾਨਤ ਨਹੀਂ ਬਚਾ ਸਕੇ। ਤਾਂ ਉਹ ਕਾਰਨ ਕੀ ਆ? ਕਾਰਨ ਇਹੋ ਆ ਕਿ ਹੇਠਲੇ ਪੱਧਰ ਤੇ ਜੋ ਕੈਡਰ ਦੇ ਵਿੱਚ ਵਿਸ਼ਵਾਸ ਹੁੰਦਾ, ਤਾਲਮੇਲ ਹੁੰਦਾ, ਉਹ ਸਾਰੀਆਂ ਚੀਜ਼ਾਂ ਦੀ ਘਾਟ ਆ। ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀਆਂ ਟਿਕਟਾਂ ਦੀ ਵੰਡ ਆ ਉਹ ਤੁਸੀਂ ਵੇਖੋ ਕਿ ਇਸ ਕਦਰ ਖਰਾਬ ਸੀ ਕਿ ਗੋਲਡੀ ਕੰਬੋਜ ਦੇ ਉਸ ਬਾਪ ਸੁਰਿੰਦਰ ਕੰਬੋਜ ਨੂੰ ਟਿਕਟ ਦੇ ਦਿੱਤੀ ਜਾਂਦੀ ਆ, ਜਿਹੜਾ ਕੁਝ ਦਿਨ ਪਹਿਲਾਂ ਇੱਕ ਗੰਦੇ ਕੇਸ ਦੇ ਵਿੱਚੋਂ ਬਾਹਰ ਆਇਆ ਸੀਗਾ, ਯਾਨੀ ਬਦਨਾਮੀ ਵਾਲਾ ਕੇਸ। ਤਾਂ ਉਸ ਬੰਦੇ ਨੇ ਕੀ ਕੀਤਾ ਕਿ ਸ਼ਾਇਦ ਇਹ ਦਿਖਾਉਣ ਲਈ ਵੀ ਕਿ ਮੈਂ ਆਪਣੀ ਵੋਟ ਆਪ ਨੂੰ ਜ਼ਰੂਰ ਪਾਈ ਆ, ਉਹਨੇ ਵੋਟ ਪਾਉਂਦਿਆਂ ਦੀ ਵੀ ਵੀਡੀਓਗ੍ਰਾਫੀ ਕਰ ਲਈ ਤੇ ਉਹਦੇ ਤੇ ਪਰਚਾ ਹੋ ਗਿਆ। ਹਾਂਜੀ ਪੁੱਛ ਕੇ ਦੇਖੋ ਨਾ। ਹਾਂਜੀ ਬਿਲਕੁਲ। ਤਾਂ ਠੀਕ ਹੈ ਨਾ, ਕੁਝ ਉਮੀਦਵਾਰਾਂ ਦੀ ਚੋਣ ਤੁਸੀਂ ਯਾਨੀ ਜਿਸ ਫਿਰੋਜ਼ਪੁਰ ਦੇ ਵਿੱਚੋਂ ਮੋਹਨ ਸਿੰਘ ਫਲੀਆਂ ਵਾਲੇ 2 ਵਾਰੀ ਸੀਟ ਕੱਢਦੇ ਆ, ਤਾਂ ਉੱਥੇ ਕਿਸ ਤਰ੍ਹਾਂ ਟਿਕਟ ਵੰਡ ਦਾ ਕੰਮ ਜਿਹੜਾ ਨੇਪਰੇ ਚਾੜਿਆ ਜਾਂਦਾ। ਸੋ ਇਸ ਕਰਕੇ ਬਸਪਾ ਦੀ ਵੀ ਸਥਿਤੀ ਕੋਈ ਅਕਾਲੀ ਦਲ ਤੋਂ ਜੁਦਾ ਨਹੀਂ, ਦੋਵੇਂ ਦਲ ਹੀ ਸੰਘਰਸ਼ ਕਰਦੇ ਨਜ਼ਰ ਆਏ ਨੇ ਤੇ ਕਰਦੇ ਨਜ਼ਰ ਆਉਣਗੇ। ਜੀ। ਤੇ ਖਹਿਰਾ ਨੇ ਜਿਹੜੇ ਦੋਸ਼ ਲਾਏ ਆ, ਕਹਿੰਦੇ ਆਮ ਆਦਮੀ ਪਾਰਟੀ ਨੇ ਉਹਨਾਂ ਤੇ ਚੁੱਪ ਹੀ ਧਾਰ ਲਈ, ਕੋਈ ਬੋਲੇ ਨਹੀਂ ਜੀ। ਦੇਖੋ, ਸੁਖਪਾਲ ਸਿੰਘ ਖਹਿਰਾ ਦੇ ਜਿਹੜੇ ਦੋਸ਼ ਸੀਗੇ ਉਹ ਦੋਸ਼ ਅਤੀ ਗੰਭੀਰ ਨੇ। ਮਤਲਬ ਬੇਨਾਮੀ ਜਾਇਦਾਦ ਬਣਾਉਣ ਦੇ ਸਿੱਧੇ ਸਾਦੇ ਦੋਸ਼ ਆ ਭਗਵੰਤ ਮਾਨ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਤੇ। ਇਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਦਾਅਵਾ ਕੀਤਾ ਕਿ ਜੋ ਮਾਨ ਸਾਹਿਬ ਦੀ ਭੂਆ ਬੀਬੀ ਜਸਮੇਲ ਕੌਰ ਜੀ, ਇਹਨਾਂ ਨੇ 4.5 ਕਿੱਲੇ ਜ਼ਮੀਨ ਗਿਫਟ ਕੀਤੀ ਆ ਸੀਐਮ ਸਾਹਿਬ ਦੀ ਜੋ ਮਾਤਾ ਜੀ ਆ ਬੀਬੀ ਹਰਪਾਲ ਕੌਰ ਜੀ, ਇਹਨਾਂ ਨੇ। ਤੇ ਜ਼ਮੀਨ ਦਾ ਟੁਕੜਾ ਹੈਗਾ ਮਾਨਸਾ ਬਰਨਾਲਾ ਰੋਡ ਤੇ ਉਹ ਜਸਮੇਲ ਕੌਰ ਜੀ ਰਹਿੰਦੇ ਨੇ ਸੰਗਰੂਰ। ਮਤਲਬ ਕਿ ਕਿੱਥੇ ਉਹਨਾਂ ਦੀ ਰਿਹਾਇਸ਼ ਹੈ ਤੇ ਕਿੱਥੇ ਉਹ ਜ਼ਮੀਨ ਦਾ ਟੁਕੜਾ ਜਿਹੜਾ ਹੈ ਉਹ ਲੈਂਦੇ ਤੇ ਗਿਫਟ ਕਰਦੇ ਆ। ਨਾਲ ਇੱਕ ਗੱਲ ਜਿਹੜੀ ਹੋਰ ਆ ਉਹ ਕਹੀ ਗਈ ਕਿ ਕੀਮਤ ਜਿਹੜੀ ਆ ਸਰਕਾਰੀ ਮੁੱਲ 67,78,000 ਦੱਸੀ ਗਈ ਆ, ਪਰ ਵਾਸਤਵ ਦੇ ਵਿੱਚ ਅਸਲੀਅਤ ਦੇ ਵਿੱਚ 3 ਕਰੋੜ ਦੇ ਕਰੀਬ ਬਣਦੀ ਆ। ਇਸ ਤੋਂ ਇਲਾਵਾ ਇਹ ਇੱਕ ਇਲਜ਼ਾਮ ਲਾਇਆ ਗਿਆ ਕਿ ਭਗਵੰਤ ਮਾਨ ਜੀ ਦੇ ਜੋ ਭੂਆ ਦੇ ਕਾਕੇ ਆ ਗੁਰਜੀਤ ਸਿੰਘ, ਉਹਨਾਂ ਨੇ ਸਤੌਜ ਦੇ ਵਿੱਚ 38 ਕਨਾਲ ਤੇ 5 ਮਰਲੇ ਜ਼ਮੀਨ ਖਰੀਦੀ ਆ ਤੇ ਉਹਦਾ ਠੇਕਾ ਬੀਬੀ ਹਰਪਾਲ ਕੌਰ ਜੀ ਜਾਨੀ ਸੀਐਮ ਸਾਹਿਬ ਦੇ ਮਾਤਾ ਜੀ ਫੜਦੇ। ਤੇ 11 ਵਾਰ ਕਹਿੰਦੇ ਕਿ ਸੀਐਮ ਸਾਹਿਬ ਦੇ ਮਾਤਾ ਜੀ ਅਤੇ ਭੈਣ ਜੀ ਇਹ ਆਸਟ੍ਰੇਲੀਆ ਚੱਕਰ ਕੱਟ ਕੇ ਆਏ ਆ ਤੇ ਰੀਅਲ ਅਸਟੇਟ ਦੇ ਕੁਝ ਕਾਰੋਬਾਰੀ ਨੂੰ ਮਿਲਦੇ ਆ। ਇਹ ਕੀ ਚੱਕਰ ਆ? ਮਤਲਬ ਕਿ ਇਹ ਸਾਰੇ ਜਿਹੜੇ ਦਾਅਵੇ ਇਹਨਾਂ ਨੇ ਕਰਤੇ, ਇਲਜ਼ਾਮ ਕਹਿ ਲਓ, ਕਥਿਤ ਤੌਰ ਤੇ ਇਲਜ਼ਾਮ ਲੱਗੇ ਨੇ। ਹੁਣ ਦੇਖੋ, ਡਰੱਗ ਦੇ ਮਾਮਲੇ ਤੇ ਜਾਂ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਮਾਮਲੇ ਤੇ ਸਰਕਾਰ ਜਿਹੜੀ ਪੰਜਾਬ ਦੀ ਆ ਉਹਦੇ ਬੁਲਾਰੇ ਹਟ ਕੇ ਵਾਰ ਕਰਦੇ ਆ, ਯਾਨੀ ਪੂਰਾ ਭੇੜ ਹੁੰਦਾ ਹੈ ਵਿਚਾਰਕ ਕਹਿ ਲਓ ਜਾਂ ਸਿਆਸਤ ਤੋਂ, ਜਿਵੇਂ ਆਪਾਂ ਉਮੀਦ ਕਰਦੇ ਆ ਕਿ ਇਹਨਾਂ ਦਾ ਇੱਕ ਸਿਆਸੀ ਭੇੜ ਜਿਹੜਾ ਚੱਲਦਾ ਰਹਿੰਦਾ। ਪਰ ਐਡੇ ਵੱਡੇ ਦੋਸ਼ ਲੱਗੇ ਆ। ਜੇਕਰ ਸੁਖਪਾਲ ਸਿੰਘ ਖਹਿਰਾ ਗਲਤ ਕਹਿ ਰਹੇ ਆ ਤਾਂ ਫਿਰ ਇਹਨਾਂ ਨੂੰ ਕਿਤੇ ਨਾ ਕਿਤੇ ਖੰਡਨ ਤੇ ਕਰਨਾ ਚਾਹੀਦਾ ਸੀ, ਜਾਂ ਇਹ ਕਹਿੰਦੇ ਕਿ ਹਾਂ ਭਾਈ ਤੁਸੀਂ ਇੱਕ ਸੀਐਮ ਤੇ, ਮੌਜੂਦਾ ਸੀਐਮ ਤੇ ਗਲਤ ਇਲਜ਼ਾਮਾਤ ਲਾਏ ਨੇ, ਤੁਹਾਡੇ ਖਿਲਾਫ ਕਾਰਵਾਈ ਹੋਈ। ਤੇ ਅੱਗੇ ਜਿਸ ਬੰਦੇ ਤੇ ਤੁਸੀਂ ਕਾਰਵਾਈ ਕੀਤੀ ਆ ਉਹ ਬੰਦਾ ਫਿਰ ਝੂਠੇ ਇਲਜ਼ਾਮ ਲਾਉਣ ਦੀ ਜ਼ਰੂਰਤ ਕਿਵੇਂ ਕਰੇਗਾ? ਇਹ ਵੀ ਇੱਕ ਵੱਡਾ ਸਵਾਲ ਹੈ। ਸਵਾਲ ਇਹ ਵੀ ਹੈ ਕਿ ਬਈ ਮਤਲਬ ਕਿ ਮਾਨ ਸਾਹਿਬ ਦੇ ਸੀਐਮ ਬਣਨ ਤੋਂ ਪਹਿਲਾਂ ਵੀ ਰਿਸ਼ਤੇਦਾਰੀਆਂ 'ਚ ਇਸ ਤਰ੍ਹਾਂ ਇਹ ਜ਼ਮੀਨਾਂ ਦੇ ਜਿਹੜੇ ਤੋਹਫੇ ਦਿੱਤੇ ਜਾਂਦੇ ਸੀ? ਤੁਹਾਡੇ ਪਿੰਡ ਕਿਤੇ ਏਦਾਂ ਦਾ ਸੁਣਿਆ ਤੁਸੀਂ ਵੀ ਏਦਾਂ ਜ਼ਮੀਨ ਦੇ ਗਿਫਟ ਮਿਲੇ ਹੋਣ?
ਨਨਾਣ ਭਰਜਾਈਆਂ 'ਚ। ਪਿੰਡਾਂ 'ਚ ਤੁਹਾਨੂੰ ਪਤਾ ਹੀ ਆ ਜ਼ਮੀਨਾਂ ਪਿੱਛੇ ਕੀ ਕੁਛ ਹੁੰਦਾ। ਹਾਂਜੀ, ਉਹੀ ਤਾਂ ਕਹਿੰਦੇ ਆ ਕਿ ਨਨਾਣਾਂ ਤੇ ਹਿੱਸਾ ਲੈ ਕੇ ਜਾਂਦੀਆਂ ਨੇ ਭਰਜਾਈਆਂ ਤੋਂ। ਨਨਾਨਾ ਵੀ ਚਲੋ ਨਾ ਸਹੀ ਮਿੰਟੂ ਜੀ, ਭਰਾ ਭਰਾਵਾਂ ਦੇ ਵਿੱਚ ਆਪਾਂ ਝਗੜੇ ਵੇਹਣੇ ਆ, ਹਰ ਪਿੰਡ ਦੇ ਵਿੱਚ, ਹਰ ਦੂਜੇ ਘਰ ਦੇ ਵਿੱਚ ਰੌਲੇ ਆ। ਕੁੜੀਆਂ ਦਾ ਹੱਕ ਨਹੀਂ ਬਣਦਾ, ਕੁੜੀਆਂ ਜ਼ਮੀਨ ਲੈ ਕੇ ਜਾਂਦੀਆਂ ਨੇ, ਬਿਲਕੁਲ ਜਾ ਸਕਦੀਆਂ, ਕਾਨੂੰਨੀ ਤੌਰ ਤੇ ਉਹਨਾਂ ਦਾ ਬਰਾਬਰ ਦਾ ਹੱਕ ਬਣਦਾ। ਪਰ ਗਿਫਟ ਵਾਲੀ ਗੱਲ ਸੁਣੀ ਹੈ ਕਦੇ? ਗਿਫਟ ਵਾਲੀ ਕਿਉਂਕਿ ਅਸੀਂ ਆਮ ਆਦਮੀ ਆ। ਹਾਂਜੀ, ਇਹ ਕਹਿੰਦੇ ਆ ਨਾ ਅਸੀਂ ਆਮ ਆਦਮੀ। ਆਮ ਆਦਮੀਆਂ ਦੇ ਘਰਾਂ ਦੇ ਵਿੱਚ 30-4 ਕਿੱਲਿਆਂ ਦੇ ਪਲਾਟ ਜਿਹੜੇ ਉਹ ਗਿਫਟ ਕੀਤੇ ਜਾਂਦੇ ਨੇ। ਮੇਰਾ ਸਵਾਲ ਇਹ ਆ, ਇਹ ਮਾਰਚ 22 ਤੋਂ ਪਹਿਲਾਂ ਕੀ ਇਸੇ ਤਰ੍ਹਾਂ ਹੀ ਜ਼ਮੀਨਾਂ ਦੇ ਪਟੇ ਮਾਨ ਸਾਹਿਬ ਦੀ ਰਿਸ਼ਤੇਦਾਰੀ 'ਚ ਚੱਲਦੇ ਸਨ? ਤੇ ਜੇ ਨਹੀਂ ਤਾਂ ਫਿਰ ਤਾਂ ਭਾਈ ਫਿਰ ਕਿਹੜੀ ਲੋਟੋ ਲੱਗ ਗਈ? ਤੇ ਦੂਜੀ ਚੀਜ਼, ਤੇ ਜੇ ਪਹਿਲਾਂ ਇਸ ਤਰ੍ਹਾਂ ਬਈ 4-4 ਕਿੱਲੇ ਜ਼ਮੀਨ, ਜਿਵੇਂ ਇੱਕ ਵਾਰੀ ਮਜੀਠੀਆ ਨੇ ਆਪਣੀ ਭੈਣ ਜੀ ਨੂੰ 19 ਕਿੱਲੇ ਜ਼ਮੀਨ ਦਾਨ ਕਰ ਦਿੱਤੇ ਸਨ, ਤੇ ਉਦੋਂ ਆਮ ਆਦਮੀ ਪਾਰਟੀ ਨੇ ਬੜੇ ਸਵਾਲ ਚੁੱਕੇ ਸਨ। ਫਿਰ ਇਹਦਾ ਮਤਲਬ ਕਿ ਆਮ ਆਦਮੀ ਪਾਰਟੀ ਦਾ ਤੇ ਢੋਂਗ ਕਰਦੇ ਕਿ ਤੁਸੀਂ ਤੇ ਖਾਸ ਤੋਂ ਖਾਸ ਆ। ਹੁਣ ਇਹਨਾਂ ਸਵਾਲਾਂ ਤੋਂ ਜੇ ਆਪਾਂ ਅੱਗੇ ਵਧੀਏ ਤਾਂ ਜਿਹੜਾ ਅਸੀਂ ਵਰਸ਼ਨ ਲੈਣਾ ਚਾਹਿਆ, ਮੈਂ CMO ਦਫ਼ਤਰ ਵੀ ਫੋਨ ਕੀਤਾ, ਉਹਨਾਂ ਨੇ ਨਹੀਂ ਚੱਕਿਆ। ਮੈਂ ਮਾਲਵਿੰਦਰ ਸਿੰਘ ਕੰਗ ਨੂੰ ਵੀ ਫੋਨ ਕੀਤਾ, ਇੱਕ ਨੀਲ ਗਰਗ ਜੀ ਆ ਇਹਨਾਂ ਦੇ ਹੈਗੇ ਨੇ ਤਰਜਮਾਨ, ਉਹਨਾਂ ਨਾਲ ਵੀ ਮੈਂ ਗੱਲ ਕੀਤੀ ਕਿ ਤੁਹਾਡਾ ਕੋਈ ਵਰਸ਼ਨ ਦਿਓ ਬਈ, ਅਸੀਂ ਖਬਰ ਕਰਾਂਗੇ। ਬੇਸ਼ੱਕ ਪੰਜਾਬੀ ਮੀਡੀਆ ਨੇ ਇਸ ਖਬਰ ਨੂੰ ਕੋਈ ਸਪੇਸ ਨਹੀਂ ਦਿੱਤਾ, ਕੁਝ ਕੁ ਅਖਬਾਰ ਇੱਕਾ ਦੁੱਕਾ ਛੱਡ ਕੇ ਕਿਸੇ ਚੈਨਲ ਨੇ ਜਾਂ ਕਿਸੇ ਵੀ ਵੈਬ ਟੀਵੀ ਨੇ ਜੇ ਪ੍ਰਸਾਰਿਤ ਕੀਤੀ ਹੋਵੇ PC, ਮੈਂ ਤੇ ਕਦੇ ਦੇਖੀ ਨਹੀਂ ਹੈ। ਪਰ ਇਹ ਗੱਲ ਕਹਿ ਚਲੋ ਅਸੀਂ ਤੇ ਕਰਨੀ ਹੈ। ਤਾਂ ਉਹਨਾਂ ਨੇ ਕਿਹਾ ਕਿ ਦੇਖੋ ਜੀ, ਪਾਰਟੀ ਲਾਈਨ ਵੱਲੋਂ ਪਾਰਟੀ ਲਾਈਨ ਆਈ ਨਹੀਂ ਸਾਡੇ ਕੋਲ, ਅਸੀਂ ਕੀ ਬੋਲੇ। ਇਹ ਉਹਨਾਂ ਦਾ ਵਰਸ਼ਨ ਸੀ, ਮਤਲਬ ਕਿ CMO ਤੋਂ ਕੋਈ ਹਦਾਇਤ ਨਹੀਂ ਆਈ, ਨਾ ਖੰਡਨ ਨਾ ਪ੍ਰਵਾਨ। ਤੋ ਗੱਲ ਇਹ ਆ ਕਿ ਚਲੋ ਜੇ ਕੋਈ ਆਏਗਾ ਇਹਨਾਂ ਦਾ ਪੱਖ, ਉਹ ਵੀ ਅਸੀਂ ਜ਼ਰੂਰ ਕਰਾਂਗੇ ਅਪਡੇਟ। ਪਰ ਇਹ ਦੋਸ਼ ਜਿਹੜੇ ਆ ਅਤੀ ਗੰਭੀਰ ਆ, ਇਹਦੇ ਤੇ ਜ਼ਰੂਰ ਮੁੱਖ ਮੰਤਰੀ ਸਾਹਿਬ ਨੂੰ ਸਫਾਈ ਦੇਣੀ ਚਾਹੀਦੀ ਆ, ਕਿਉਂਕਿ ਇਹ ਇਸ ਤਰ੍ਹਾਂ ਦੇ ਸਵਾਲ ਦੂਜਿਆਂ ਤੇ ਦਾਗਦੇ ਰਹੇ। ਜੀ ਬਿਲਕੁਲ। ਤੇ ਮਿੰਟੂ ਜੀ, ਦੂਜੀ ਗੱਲ ਤੁਸੀਂ ਦੇਖੋ ਵੀ ਮੀਡੀਆ ਨੇ ਜਾਂ ਚੈਨਲਾਂ ਨੇ ਜਾਂ ਪੱਤਰਕਾਰਾਂ ਨੇ ਆਪ ਤਾਂ ਸਟੋਰੀ ਕੱਢ ਕੇ ਲਿਆਉਣੀ ਕੀ ਸੀ, ਪ੍ਰੈਸ ਕਾਨਫਰੰਸ ਤੱਕ ਦੀ ਖਬਰ ਨਹੀਂ ਲਾ ਸਕਦੇ। ਮਤਲਬ ਪ੍ਰੈਸ ਕਾਨਫਰੰਸ ਦੀ ਖਬਰ ਲਾਉਣ 'ਚ ਤਾਂ ਕੋਈ ਵੱਡੀ ਉਹ ਤਾਂ ਕੋਈ ਇਹ ਨਹੀਂਗਾ ਕਿ ਤੁਸੀਂ ਬਹੁਤ ਮਾੜਾ ਕੰਮ ਕਰਤਾ ਸਰਕਾਰ ਦੇ ਖਿਲਾਫ। ਪ੍ਰੈਸ ਕਾਨਫਰੰਸ ਦੀ ਤਾਂ ਵੈਸੇ ਹੁਣ ਤੱਕ ਤਾਂ ਖਬਰ ਲੱਗਦੀ ਰਹੀ ਹੈ ਮੋਦੀ ਸਾਹਿਬ ਤੋਂ ਪਹਿਲਾਂ ਤਾਂ, ਜਾਂ ਹੁਣ ਥੋੜਾ ਜਿਹਾ ਫਰਕ ਪੈ ਗਿਆ। ਵੇਖੋ ਗੱਲ ਇਹ ਆ ਕਿ ਇੱਕ ਗੋਦੀ ਮੀਡੀਆ ਹੁੰਦਾ, ਇੱਕ ਕੋਝੀ ਮੀਡੀਆ ਹੈ। ਇਹ ਪੰਜਾਬ ਦਾ ਕੋਝੀ ਮੀਡੀਆ ਹੈ, ਇਹਦੇ ਤੋਂ ਅਸੀਂ ਕੀ ਉਮੀਦ ਕਰ ਸਕਦੇ ਹਾਂ? ਪਰ ਲੋਕ ਬਈ ਇਹਨਾਂ ਤੋਂ ਸੁਣ ਪਾਉਂਦੇ ਆ, ਇਹਨਾਂ ਦੇ ਕੇਬਲ ਤੇ ਕਨੈਕਸ਼ਨ ਚੱਲਦੇ ਆ, ਇਹੀ ਇਹਨਾਂ ਦੇ ਘਰਾਂ 'ਚ ਚੱਲਦੇ ਆ, ਠੀਕ ਹੈ ਨਾ। ਵੈਬ ਜਿਹੜੇ ਚਲਾਉਂਦੇ ਆ, ਜਿਹੜੇ ਐਡਾ ਲੈਂਦੇ ਗਵਰਨਮੈਂਟ ਤੋਂ, ਉਹਨਾਂ ਦੇ ਜਾ ਕੇ ਦੇਖ ਲਓ ਫਾਲੋਅਰ ਕਿੰਨੇ ਆ। ਉਹਨਾਂ ਦੀਆਂ ਜਿਹੜੀਆਂ ਵੀਡੀਓ ਥਰਡ ਪਾਰਟੀ ਕੰਟੈਂਟ ਹੈ, ਉਹਨਾਂ ਦੇ ਥੱਲੇ ਵੇਖ ਲਓ, ਇਹਨਾਂ ਦੇ ਕਮੈਂਟ ਦੇਖ ਲਓ ਜਾ ਕੇ ਲੋਕਾਂ ਦੇ। ਤਾਂ ਜਦੋਂ ਇਹ ਲਾਈਕ ਕਰਦੇ ਆ, ਜਿਸ ਤਰ੍ਹਾਂ ਦਾ ਮੀਡੀਆ ਲਾਈਕ ਕਰਦੇ, ਫਿਰ ਸਾਡਾ ਕੀ ਕਸੂਰ ਹੈ? ਅਸੀਂ ਆਪਦਾ ਕੰਮ ਕਰਨਾ, ਉਹਨਾਂ ਨੇ ਅਗਲਿਆਂ ਨੇ ਆਪਦਾ ਕਰਨਾ। ਉਹ ਨਾਲੇ ਇਹਨਾਂ ਦਾ ਖੂਨ ਚੂਸਦੇ ਆ ਤੇ ਨਾਲੇ ਇਹਨਾਂ ਦੇ ਮੁੱਦਿਆਂ ਤੇ ਥੁੱਕ ਦਿੰਦੇ। ਜੀ। ਤੇ ਭਾਜਪਾ ਦਾ ਕੋਈ ਲੀਡਰ ਮਿੰਟੂ ਜੀ ਕਹਿ ਰਿਹਾ, ਕਹਿੰਦਾ ਮੇਰੀ ਸਿਕਿਉਰਿਟੀ ਵਾਪਸ ਲੈ ਲਓ, ਮੇਰੇ ਤਾਂ ਲੋਕ ਹੀ ਰੁੱਸ ਗਏ ਹੁਣ। ਨਹੀਂ, ਇਹ ਤੇ ਵਧੀਆ ਗੱਲ ਹੈ ਜੀ, ਦੇਖੋ ਬਹੁਤ ਵਧੀਆ ਗੱਲ ਆ। ਮੈਂ ਕਹਿੰਦਾ ਪਹਿਲ ਕਦਮੀ ਅੱਛੀ ਆ। ਇਹ ਜਿਹੜੇ ਭਾਜਪਾ ਦੇ ਪੰਜਾਬ ਦੇ ਜਨਰਲ ਸਕੱਤਰ ਨੇ ਡਾਕਟਰ ਜਗਮੋਹਨ ਸਿੰਘ ਰਾਜੂ, ਸਾਬਕਾ IAS ਨੇ, ਜੀ ਇਹਨਾਂ ਨੇ ਜਿਹੜੀ ਪਹਿਲ ਕਦਮੀ ਕੀਤੀ ਹੈ, ਮੈਂ ਇਸ ਨੂੰ ਕਾਬਲੇ ਤਾਰੀਫ ਮੰਨਦਾ। ਕਿਉਂਕਿ ਇਹਨਾਂ ਨੇ ਇਹ ਕਿਹਾ ਕਿ ਦੇਖੋ ਮੈਨੂੰ ਕੀ ਖਤਰਾ, ਮੈਂ ਕਿਹੜਾ ਯਾਰ ਕੁਝ ਮਾੜਾ ਕੀਤਾ ਕਿਸੇ, ਤੁਸੀਂ ਲੈ ਜਾਓ। ਕਿਉਂਕਿ ਸਾਡਾ ਜਿਹੜਾ ਲੋਕਾਂ ਦੇ ਨਾਲ ਇੱਕ ਭਾਵਨਾਤਮਕ ਜੋੜ ਹੋਣਾ ਹੈ ਜੀ, ਇਹ ਜਿਹੜਾ ਸਿਕਿਉਰਿਟੀ ਦਾ ਇਹ ਘੇਰਾ ਹੈ, ਉਹ ਕਿਤੇ ਨਾ ਕਿਤੇ ਅੜਿੱਕਾ ਬਣਦਾ। ਮੈਂ ਇਸ ਚੀਜ਼ ਨੂੰ ਬਿਲਕੁਲ ਕਹਿ ਲਓ ਕਿ ਪਰਖ ਕੇ ਕਹਿ ਸਕਦਾ ਕਿ ਜ਼ਿਆਦਾ ਸਿਕਿਉਰਿਟੀ ਹਮੇਸ਼ਾ ਲੀਡਰ ਨੂੰ ਲੋਕਾਂ ਤੋਂ ਦੂਰ ਕਰਦੀ ਹੈ, ਬੇਸ਼ੱਕ ਉਹ ਪਿੰਡਾਂ 'ਚ ਤੁਰਿਆ ਫਿਰੇ। ਉਹਦੀ ਮਿਸਾਲ ਮਾਨ ਸਾਹਿਬ ਵੀ ਹੈਗੇ। ਮਾਨ ਸਾਹਿਬ ਜਦੋਂ ਸੱਥਾਂ 'ਚ ਤੁਰੇ ਫਿਰਦੇ ਸੀ, ਲੋਕਾਂ ਦੇ ਘਰਾਂ 'ਚੋਂ ਵੜ ਕੇ ਚਾਹ ਦੀ ਬਾਟੀ ਭਰਾ ਲੈਂਦੇ ਸੀ, ਠੀਕ ਹੈ ਨਾ। ਪੱਤਰਕਾਰਾਂ ਨੂੰ ਜੱਫੀਆਂ ਪਾਉਂਦੇ ਸਨ, ਮਾਤਾ ਜਿਹੜੀਆਂ ਹੁੰਦੀਆਂ ਸੀ, ਬਾਬੇ ਹੁੰਦੇ ਸੀ, ਉਹਨਾਂ ਨੂੰ ਕਲਾਵਿਆਂ 'ਚ ਭਰਦੇ ਸੀਗੇ, ਫੋਟੋਆਂ ਖਿਚਵਾਉਂਦੇ ਸੀ। ਤਾਂ ਮਾਨ ਸਾਹਿਬ ਲੋਕਾਂ ਦੇ ਲੀਡਰ ਸੀਗੇ। ਅੱਜ ਉਹ ਇੱਕ ਵਰਗ ਵਿਸ਼ੇਸ਼ ਦੇ ਲੀਡਰ ਨੇ, ਜਿਹੜਾ ਵਰਗ ਉਹਨਾਂ ਨੂੰ
कह लो कि पार्टी समर्थक तौर पर प्यार करता। तो मतलब ये फर्क हुंदा क्यों? क्योंकि ਜਿਹੜੀਆਂ ਗੱਲਾਂ ਕਹੀਆਂ ਸੀ ਉਹਦੇ ਤੋਂ ਉਲਟ ਰੂਟ ਲੱਗਦੇ ਨੇ। ਜਹਾਜ਼ਾਂ ਦੀ ਵਰਤੋਂ ਹੁੰਦੀ ਆ, ਹਜ਼ਾਰ ਡੇਢ ਹਜ਼ਾਰ ਪੁਲਿਸ ਕਰਮੀ ਸਿਕਿਉਰਿਟੀ ਦੇ ਵਿੱਚ, ਫਿਰ ਸੜਕਾਂ ਬਲੌਕ ਕਰ ਦਿੱਤੀਆਂ ਜਾਂਦੀਆਂ, ਮਹਿੰਗੀਆਂ ਗੱਡੀਆਂ ਦਾ ਕਾਫਲਾ ਹੈ। ਹੁਣ ਤੱਕ ਦੇ ਜਿੰਨੇ ਚੀਫ ਮਿਨਿਸਟਰ ਹੈ ਉਹਨਾਂ ਚੋਂ ਸਭ ਤੋਂ ਵੱਡਾ ਕਾਫਲਾ ਇਹਨਾਂ ਦਾ। ਉਹ ਗੱਲ ਜਿਹੜੀ, ਹਾਲਾਂਕਿ ਸਿਕਿਉਰਿਟੀ ਮੁੱਖ ਮੰਤਰੀ ਦੀ, ਉਹਦੇ ਨਾਲ ਤੁਸੀਂ ਕੰਪਰੋਮਾਈਜ਼ ਨਹੀਂ ਹੋ ਸਕਦੇ, ਪਰੰਤੂ ਉਹ ਗੱਲਾਂ ਪਹਿਲਾਂ ਕੁਝ ਹੋਰ ਕਹੀਆਂ ਸੀ ਕਿ ਜੇ ਲੋਕਾਂ ਤੋਂ ਡਰ ਲੱਗਦਾ ਮੁਰਗੀ ਖਾਨੇ ਖੋਲ ਲਵੋ। ਉਹ ਲੀਡਰ ਹੀ ਕਾਹਦਾ ਜਿਹਨੂੰ ਲੋਕਾਂ ਤੋਂ ਡਰ ਆਵੇ, ਲੋਕਾਂ ਦੇ ਦਿਲਾਂ 'ਚ ਰਾਜ ਕਰਨ ਵਾਲਿਆਂ ਨੂੰ ਕਾਹਦੀ ਸਿਕਿਉਰਿਟੀ ਦੀ ਜ਼ਰੂਰਤ ਵਗੈਰਾ। ਤਾਂ ਇਹੀ ਗੱਲ ਸ਼ਾਇਦ ਇਹਨਾਂ ਨੇ ਕਿਤੇ ਸਮਝੀ ਆ, ਅਫਸਰ ਆਦਮੀ ਆ, ਰਿਟਾਇਰ ਹੋਏ ਨੇ, ਇਹਨਾਂ ਨੇ ਸਮਝੀ ਆ ਕਿ ਜ਼ਿਆਦਾ ਸਿਕਿਉਰਿਟੀ ਵੀ ਜਿਹੜੀ ਆ ਨਾ ਉਹ ਅੜਿੱਕਾ ਬਣਦੀ ਆ, ਵੀ ਐਵੇਂ ਬਿਨਾਂ ਗੱਲ ਤੋਂ ਸਿਕਿਉਰਿਟੀ ਲਓ। ਤਾਂ ਦੂਜੀ ਗੱਲ ਇਹ ਆ ਕਿ ਜੇ ਇਹਨਾਂ ਨੇ ਪਹਿਲ ਕਦਮੀ ਕੀਤੀ ਆ ਤਾਂ ਕੁਝ ਦੂਸਰੇ ਵੀ ਹੋ ਸਕਦਾ ਪਹਿਲ ਕਦਮੀ ਕਰਨ, ਤੇ ਇਹਦਾ ਖਰਚਾ ਵੀ ਘਟੇਗਾ ਨਾ। ਬਹੁਤ ਸਾਰੀ ਸਿਕਿਉਰਿਟੀ ਜਿਹੜੀ ਆ ਉਹ ਨਜਾਇਜ਼ ਹੀ ਤੁਰੀ ਫਿਰਦੀ ਆ VIPs ਦੇ ਨਾਲ, ਚਾਹੇ ਉਹ ਕੇਂਦਰ ਸਰਕਾਰ ਵੱਲੋਂ ਦਿੱਤੀ ਆ, ਪੰਜਾਬ ਸਰਕਾਰ ਵੱਲੋਂ ਦਿੱਤੀ ਆ। ਪਰ ਮੈਂ ਇਹਨਾਂ ਦੇ ਇਸ ਫੈਕਟ ਨੂੰ ਕਿਤੇ ਨਾ ਕਿਤੇ ਕਹਿ ਲਓ ਕਿ ਬਿਲਕੁਲ ਮੰਨਦਾ ਕਿ ਜ਼ਿਆਦਾ ਸਿਕਿਉਰਿਟੀ ਜਿਹੜੀ ਲੋਕਾਂ ਨੂੰ ਦੂਰ ਰੱਖਦੀ ਆ, ਉਹ ਲੀਡਰ ਨੂੰ ਭਾਵਨਾਤਮਕ ਤੌਰ ਤੇ ਲੋਕਾਂ ਦੇ ਨਾਲ ਕਹਿ ਲਓ ਕਿ ਕਨੈਕਟਡ ਨਹੀਂ ਕਰਦੀ। ਜੀ, ਤੇ ਸਿੱਖ ਪ੍ਰਚਾਰਕ ਦੀ ਖੁਦਕੁਸ਼ੀ ਦਾ ਭੇਤ ਬਣਿਆ ਮਿੰਟੂ ਜੀ। ਹਾਂਜੀ, ਦੇਖੋ ਇਹ ਪਟਿਆਲੇ ਜ਼ਿਲ੍ਹੇ ਦੀ ਘਟਨਾ ਹੈ। ਇਹਦੇ ਵਿੱਚ ਹੋਇਆ ਕੀ ਆ ਕਿ ਇਹ ਜਿਹੜੇ ਸੀਗੇ ਸਿੱਖ ਪ੍ਰਚਾਰਕ, ਇਹਨਾਂ ਦਾ ਨਾਮ ਸੀ ਭਗਵੰਤ ਸਿੰਘ। ਦੱਸਦੇ ਆ ਕਿ ਇਹ ਅਕਸਰ ਪ੍ਰਚਾਰ ਵਾਸਤੇ ਯਾਨੀ ਕੀਰਤਨ ਵਾਸਤੇ ਦਿੱਲੀ, ਪੰਜਾਬ ਤੋਂ ਬਾਹਰ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਇਤਿਆਦਿ 'ਚ ਜਾਂਦੇ ਸੀਗੇ। ਤੇ ਇਸੇ ਪਿੰਡ ਦਾ ਜਿੱਥੋਂ ਦੇ ਰਹਿਣ ਵਾਲੇ ਸੀਗੇ ਛੱਚਮਾਗੜੀ, ਤਾਂ ਉੱਥੋਂ ਦਾ ਕੋਈ ਮੁੰਡਾ ਲਾਪਤਾ ਹੋਇਆ, ਜਿਹਦਾ ਕਿ ਪਿਓ ਵੀ ਤਕਰੀਬਨ 11-12 ਸਾਲ ਪਹਿਲਾਂ ਇਸੇ ਤਰ੍ਹਾਂ ਲਾਪਤਾ ਹੋਇਆ ਤੇ ਮੁੜ ਲੱਭਾ ਹੀ। ਅੱਛਾ। ਇਹ ਦੋਸ਼ ਲੱਗਾ ਇਸ ਸਿੱਖ ਪ੍ਰਚਾਰਕ ਤੇ, ਕਿਉਂਕਿ ਕੋਈ ਕਾਲ ਡਿਟੇਲਸ ਦੀ ਕੋਈ ਗੱਲ ਸੀ, ਸ਼ਾਇਦ ਕੋਈ ਕਾਲਿੰਗ ਵਗੈਰਾ ਹੋਈ ਹੋਵੇਗੀ। ਪੁਲਿਸ ਨੇ ਸੱਦਿਆ ਸੀ, ਜਿਹੜੀ ਬਹਾਦਰਗੜ੍ਹ ਪੁਲਿਸ ਚੌਂਕੀ ਆ, ਜਦੋਂ ਤੁਸੀਂ ਆਖਰੀ ਫਲਾਈਓਵਰ ਚੜ੍ਹਦੇ ਹੋ ਨਾ ਚੰਡੀਗੜ੍ਹ ਨੂੰ ਜਾਂਦੇ ਆ ਪਟਿਆਲੇ ਤੋਂ, ਤਾਂ ਬਿਲਕੁਲ ਬਹਾਦਰਗੜ੍ਹ ਚੌਂਕੀ ਜਿਹੜੀ ਥੱਲੇ ਆ ਉਸ ਪੁਲ ਦੀ, ਬਹਾਦਰਗੜ੍ਹ ਕਿਲ੍ਹਾ। ਤਾਂ ਉੱਥੇ ਕਿਤੇ ਨਾ ਕਿਤੇ ਇਸ ਪ੍ਰਚਾਰਕ ਨੂੰ ਬੁਲਾਇਆ ਗਿਆ, ਪੁੱਛਗਿੱਛ ਕੀਤੀ ਹੋਏਗੀ। ਹੁਣ ਰੱਬ ਜਾਣੇ ਕਿ ਉਸ ਪੁੱਛਗਿੱਛ ਦੇ ਵਿੱਚ ਕੀ ਕਿਹਾ, ਜਲੀਲ ਕੀਤਾ, ਕੀ ਕੁਝ ਹੋਇਆ, ਇਹ ਸਿਰਫ ਇੱਕ ਭੇਤੀ ਆ, ਕਿਉਂਕਿ ਕੋਈ ਸੁਸਾਈਡ ਨੋਟ ਹੁਣ ਤੱਕ ਮਿਲਿਆ ਨਹੀਂ ਹੈ। ਤੇ ਇਸ ਨੌਜਵਾਨ ਸਿੱਖ ਪ੍ਰਚਾਰਕ ਨੇ, ਜੋ ਤੁਹਾਨੂੰ ਪਤਾ ਹੀ ਹੈ ਸ਼ਹਿਰਾਂ ਚੋਂ ਹਾਈ ਵੋਲਟੇਜ ਤਾਰਾਂ ਨਿਕਲਦੀਆਂ ਹੁੰਦੀਆਂ ਨੇ, ਉਹਨਾਂ ਦੇ ਨਾਲ ਚੰਬੜ ਕੇ ਖੁਦ ਨੂੰ ਮੁਕਾ ਲਿਆ ਹੈ। ਤਾਂ ਇਸ ਆਧਾਰ ਤੇ ਜਿਹੜਾ ਲਾਪਤਾ ਹੋਇਆ ਮੁੰਡਾ ਹੈ, ਉਹਦੇ ਕੁਝ ਜਿਹੜੇ ਵਾਰਸ ਸੀਗੇ, ਉਹ ਚਾਚਾ ਉਹਦਾ, ਤਾਇਆ ਉਹਦਾ, ਉਹਨਾਂ ਤੇ ਮੁਕੱਦਮਾ ਵੀ ਦਰਜ ਕੀਤਾ ਗਿਆ। ਤਾਂ ਮਤਲਬ ਕਿ ਹਾਲੇ ਤੱਕ ਇਹ ਭੇਤ ਹੀ ਜਿਹੜਾ ਬਣਿਆ ਹੋਇਆ ਕਿ ਅਸਲ ਦੇ ਵਿੱਚ ਪੁੱਛਗਿੱਛ 'ਚ ਜਦੋਂ ਸ਼ਾਮਲ ਹੋਇਆ ਸਿੱਖ ਪ੍ਰਚਾਰਕ, ਕੀ ਇਹਨੂੰ ਕੋਈ ਉੱਥੇ ਕੁੱਟਮਾਰ ਕੀਤੀ ਗਈ ਆ, ਜ਼ਲਾਲਤ ਦਿੱਤੀ ਗਈ ਆ, ਦਾਬੇ ਸ਼ਾਬੇ ਲਾਏ ਗਏ ਨੇ, ਜਾਂ ਬਦਨਾਮੀ ਦੇ ਡਰ ਤੋਂ ਹੀ ਅਜਿਹਾ ਕੀਤਾ। ਪਰ ਹੁਣ ਤੱਕ ਖਬਰ ਜਿਹੜੀ ਹੈ ਕਿ ਸੁਸਾਈਡ ਨੋਟ ਨਹੀਂ ਮਿਲਿਆ। ਜੀ ਜੀ। ਤੇ ਮਿੰਟੂ ਜੀ, ਗੱਲ ਕਰੀਏ ਆਪਾਂ ਲਾਡੋਵਾਲ ਟੋਲ ਪਲਾਜ਼ਾ ਦੇ, ਪਿਛਲੇ 72 ਘੰਟਿਆਂ ਤੋਂ ਬੰਦ ਹੈ ਜੀ, ਸਭ ਤੋਂ ਮਹਿੰਗਾ ਟੋਲ ਪਲਾਜ਼ਾ ਇਹ। ਹਾਂਜੀ, ਹੁਣ ਤੇ ਜ਼ਿਆਦਾ ਹੀ ਹੋ ਗਿਆ ਮੇਰੇ ਖਿਆਲ ਦੇ ਨਾਲ, ਲਗਭਗ ਕਹ ਲਓ ਕਿ 80-90 ਘੰਟੇ ਬੀਤ ਚੁੱਕੇ ਨੇ। ਜਿਵੇਂ ਤੁਸੀਂ ਕਹਿ ਹੀ ਦਿੱਤਾ ਕਿ ਇਹ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਤੇ ਬਹੁਤ ਵਿਅਸਤ, ਬਹੁਤ ਰੁੱਝਿਆ ਟੋਲ ਪਲਾਜ਼ਾ ਹੈ। ਤਾਂ ਗੱਲ ਇਹ ਆ ਕਿ ਹੁਣ ਤੱਕ ਦੱਸਦੇ ਆ ਕਿ 1 ਲੱਖ ਤੋਂ ਵੀ ਵੱਧ ਜਿਹੜੇ ਵਹੀਕਲ ਆ ਬਿਨਾਂ ਟੋਲ ਟੈਕਸ ਤੋਂ ਲੰਘੇ ਆ, ਤੇ ਜਿਹਦਾ ਇੱਕ ਮੋਟਾ ਜਿਹਾ ਅੰਦਾਜ਼ਾ ਲਾ ਲਓ ਕਿ 3-4 ਕਰੋੜ ਦਾ ਨੁਕਸਾਨ ਤੇ ਹੋ ਗਿਆ ਹੁਣ ਤੱਕ। ਦੇਖੋ, ਆਮ ਤੌਰ ਤੇ 100, 150, 200 ਤੱਕ ਟੋਲ ਪਲਾਜ਼ਾ ਹੁੰਦਾ ਹੈ, ਠੀਕ ਆ, ਸੜਕਾਂ ਅੱਛੀ ਆ, ਸਰਵਿਸ ਅੱਛੀ ਆ, ਤੇ ਉਹ ਦੇਣ 'ਚ ਕੋਈ ਹਰਜ਼ ਵੀ ਨਹੀਂ। 50-60 ਕਿਲੋਮੀਟਰ ਤੇ ਕੋਈ ਟੋਲ ਹੈ, 50 ਦਾ, ਫਿਰ ਕੋਈ ਵਿੱਚ 150 ਦਾ ਆ ਗਿਆ, ਏਦਾਂ ਕੋਈ ਲਾ ਲਓ ਕਿ 300-400 ਕਿਲੋਮੀਟਰ ਦਾ ਜੇ ਤੁਸੀਂ ਸਫ਼ਰ ਤੈਅ ਕਰਦੇ ਹੋ, 700-800 ਦੇ ਟੋਲ ਜੇ ਤੁਹਾਨੂੰ ਦੇਣੇ ਪੈਂਦੇ ਆ, ਵਧੀਆ ਸਰਵਿਸ ਹੈ ਰੋਡ ਦੀ, ਤਾਂ ਕੋਈ ਹੱਸ ਕੇ ਦੇ ਦੇਗਾ, ਕੋਈ ਫਰਕ ਨਹੀਂ। ਪਰ ਜੇ ਤੁਸੀਂ ਹਿਸਾਬ ਲਾ ਲਓ ਕਿ ਇੱਕੋ ਟੋਲ ਤੋਂ
450 ਜਾਂ 450 ਰੁਪਈਆ ਦੇ ਕੇ ਲੰਘਣਾ ਪਵੇ ਤੇ ਢਿੱਡ 'ਚ ਪੀੜ ਤੇ ਹੋਏਗੀ, ਤੇ ਜੇ 2 ਦਿਨਾਂ ਬਾਅਦ ਫਿਰ ਤੁਸੀਂ ਵਾਪਸ ਆਉਣਾ। ਇਹਦਾ ਮਤਲਬ ਕਿ ਇੱਕ ਟੋਲ ਪਲਾਜ਼ਾ ਲਗਭਗ ਤੁਹਾਨੂੰ ਕ੍ਰਾਸ ਕਰਦਿਆਂ ਪੈ ਜਾਵੇਗਾ 8 ਤੋਂ 900 ਰੁਪਏ ਦੇ ਵਿੱਚ। ਜੀ। ਤਾਂ ਇਹ ਇੱਕ ਬਹੁਤ ਵੱਡੀ ਸਮੱਸਿਆ ਬਣ ਗਿਆ। ਚੇਤਾਵਨੀ ਦਿੱਤੀ ਲੋਕਾਂ ਨੇ, ਇਹਦੇ ਰੇਟ ਤੇ ਘਟਨਾ ਕੀ ਸੀ, ਬੀਤੇ ਦਿਨੀ ਹੋਰ ਕੁਝ % ਚੱਕ ਦਿੱਤੇ ਗਏ। ਇਹਦੇ ਵਿਰੋਧ ਦੇ ਵਿੱਚ ਫਿਰ ਕੁਝ ਕਿਸਾਨ ਜਥੇਬੰਦੀਆਂ ਨੇ, ਤੁਹਾਨੂੰ ਪਤਾ ਇਹਨਾਂ ਨੂੰ ਹੁਣ ਤਜਰਬਾ ਬਹੁਤ ਹੈ ਟੋਲ ਫ੍ਰੀ ਕਰਨ ਦਾ, ਤਾਂ ਇਹਨਾਂ ਨੇ ਫਿਰ ਇਹ ਟੋਲ ਪਲਾਜ਼ਾ ਜਿਹੜਾ ਉਹ ਫ੍ਰੀ ਕਰ ਦਿੱਤਾ ਹੈ। ਤੇ ਮੈਂ ਸਮਝਦਾ ਵਾਂ ਕਿ ਚਲੋ ਇਹ ਨਹੀਂ ਹੋਣਾ ਚਾਹੀਦਾ। ਜੇ ਸਾਨੂੰ ਵਧੀਆ ਸੜਕਾਂ ਮਿਲਦੀਆਂ ਨੇ, ਵਧੀਆ ਸਰਵਿਸ ਮਿਲਦੀ ਆ, ਤੇ ਅਸੀਂ ਟੋਲ ਦੇ ਦਈਏ ਤਾਂ ਕੋਈ ਦਿੱਕਤ ਨਹੀਂ ਹੈ। ਪਰ ਇੰਨੀ ਨੰਗੀ ਚਿੱਟੀ ਲੁੱਟ, ਇਹ ਤੇ ਬਹੁਤ ਹੀ ਗਲਤ ਹੈ ਨਾ, ਕਿ ਤੁਸੀਂ ਚਲੋ 100 ਰੱਖ ਲਓ, 150 ਰੱਖ ਲਓ, ਹੱਦ 200 ਰੱਖ, 450 ਯਾਰ ਇੱਕ ਟੋਲ ਦਾ, ਤਾਂ ਲੋਕ ਦੁਖੀ ਆ। ਹੁਣ ਜਦੋਂ ਸਰਕਾਰਾਂ ਨਹੀਂ ਸੁਣਦੀਆਂ ਤਾਂ ਫਿਰ ਕੀ ਆ। ਕੁਝ ਮਾਮਲਿਆਂ 'ਚ ਬਾਈ ਕਿਸਾਨ ਸਹੀ ਨੇ, ਮੈਂ ਉਹਨਾਂ ਦੀ ਆਲੋਚਨਾ ਵੀ ਕਰਦਾ ਹਾਂ, ਤੁਹਾਨੂੰ ਪਤਾ, ਔਰ ਮੈਂ ਬਹੁਤ ਮੂੰਹ ਤੇ ਵੀ ਆਲੋਚਨਾ ਕਰ ਦਿੰਦਾ, ਕਿਉਂਕਿ ਮੇਰੇ ਦੋਸਤ ਨੇ ਕਿਸਾਨ ਦੇ, ਮੈਂ ਆਫ ਦੀ ਰਿਕਾਰਡ ਵੀ ਆਲੋਚਨਾ ਕਰ ਦਿੰਦਾ ਉਹਨਾਂ ਨੂੰ ਟੇਬਲ ਤੇ ਬੈਠਿਆ। ਤਾਂ ਗੱਲ ਇਹ ਆ ਕਿ ਕੁਝ ਮਾਮਲਿਆਂ ਦੇ ਵਿੱਚ ਉਹ ਫਿਰ ਪ੍ਰੈਸ਼ਰ ਗਰੁੱਪ ਦਾ ਕੰਮ ਵੀ ਕਰਦੇ। ਜਦੋਂ ਤੁਸੀਂ ਲੋਕਾਂ ਦੀ ਕੋਈ ਦਾਦ ਫਰਿਆਦ ਸੁਣ ਕੇ ਰਾਜੀ ਨਹੀਂ ਇਸ ਲੋਕਤੰਤਰ 'ਚ, ਤਾਂ ਫਿਰ ਜਿਨ੍ਹਾਂ ਦਾ ਜਥੇਬੰਦਕ ਜ਼ੋਰ ਆ ਉਹਨਾਂ ਨੂੰ ਕਿਹਾ ਜਾਏ, ਤਾਂ ਉਹ ਆ ਗਏ ਮੈਦਾਨ 'ਚ, ਹੁਣ ਨਿਬੜੋ। ਇਹ ਹੁਣ ਜਾਂਦੇ ਆ, ਉੱਠ ਜਾਓ ਜੀ, ਏਦਾਂ ਕਰੋ ਓਦਾਂ ਕਰੋ। ਨਾ ਆਖਿਆ ਕੰਮ ਦੀ ਗੱਲ ਕਰੋ, ਐਵੇਂ ਵਾਹੀਆਤ ਗੱਲਾਂ ਨਾ ਮਾਰੋ ਸਾਡੇ ਨਾਲ। ਜੇ ਟੋਲ ਦੇ ਰੇਟ ਘਟਾਓਗੇ ਤੇ ਉੱਠ ਜਾਗੇ, ਇਹ ਤਾਂ ਬੈਠੇ ਆ ਫਿਰ ਚੱਲਣ ਦਿਓ। ਨਹੀਂ ਦੇਖੋ ਮਿੰਟੂ ਜੀ, ਗੱਲ ਇਹ ਹੈ ਕਿ ਜਿਹੜੀਆਂ ਟੋਲ ਕੰਪਨੀਆਂ ਅਸਲ ਦੇ ਵਿੱਚ ਉਹ ਆਪ ਹੁਦਰੀਆਂ ਬਹੁਤ ਕਰਦੀਆਂ। ਟੋਲ 3 ਮਿੰਟ ਤੋਂ ਵੱਧ ਜੇ ਕਿਤੇ ਤੁਸੀਂ ਰੁਕਦੇ ਆ ਤਾਂ ਕਾਨੂੰਨ ਦੇ ਮੁਤਾਬਕ ਟੋਲ ਦੇਣ ਦਾ ਕੋਈ ਰਾਹ ਨਹੀਂ ਬਣਦਾ, ਪਰ ਫਿਰ ਵੀ ਆਪਾਂ ਦੇਖਿਆ ਕਿ ਉਹ ਗੁੰਡਾਗਰਦੀ ਨਾਲ ਵਸੂਲਦੇ ਆ। ਦੂਜੇ ਪਾਸੇ ਜਿਹੜਾ ਤੁਸੀਂ ਕਿਸਾਨ ਆਗੂਆਂ ਦੀ ਗੱਲ ਕੀਤੀ, ਹੁਣ ਕਈ ਲੋਕ ਨਾ, ਜੇ ਵੈਸੇ ਕਿਸਾਨ ਕੋਈ ਧਰਨਾ ਲਾ ਦੇ ਆਪਣੀ ਮੰਗ ਖਾਤਰ, ਫਸਲ ਚੱਕਣ ਖਾਤਰ, ਜਿਣਸ ਚੱਕਣ ਖਾਤਰ ਸਰਕਾਰ ਮੂਹਰੇ, ਤਾਂ ਲੋਕ ਕਹਿੰਦੇ ਕਿ ਬਈ ਇਹ ਮਾੜਾ ਕੰਮ ਕਰਦੇ, ਆਵਾਜਾਈ ਦੇ ਵਿੱਚ ਵਿਘਨ ਪੈਂਦਾ। ਪਰ ਉਹੀ ਮੇਰੇ ਵਰਗੇ ਕਈ ਜਦੋਂ ਟੋਲ ਫ੍ਰੀ ਹੋ ਜਾਂਦਾ, ਫਿਰ ਉਦੋਂ ਕਿਸਾਨਾਂ ਦੇ ਗੁਣ ਵੀ ਗਾਉਂਦੇ ਆ। ਉਦੋਂ ਨਹੀਂ ਮੰਨਦੇ ਕਿ ਹਾਂ ਬਈ ਹੁਣ ਸਾਡੀ ਜੇਬ 'ਚ ਭਾਰ ਲੱਥਾ ਤੇ ਹੁਣ ਚਲੋ ਸਾਨੂੰ ਰਾਹਤ ਮਿਲੀ ਹੈ ਤੇ ਚਲੋ ਅਸੀਂ ਲੰਘੀ ਜਾਂਦੇ ਹਾਂ। ਭਾਰ ਨਹੀਂ ਪ੍ਰਵੀਨ ਜੀ ਲੈਂਦਾ ਹੁੰਦਾ, ਭਾਰ ਉਹ ਪੈ ਜਾਂਦਾ ਹੁੰਦਾ ਜਿਵੇਂ ਕਰੋਨਾ ਕਾਲ ਦੇ ਵਿੱਚ ਟੋਲ ਫ੍ਰੀ ਹੋਇਆ ਸੀ, ਉਹਨੇ % ਉਹਨਾਂ ਨੇ ਵਧਾ ਲਿਆ, ਮਿਆਦ ਵੱਧ ਗਈ ਉਹਨਾਂ ਦੀ। ਉੱਥੇ ਤਾਂ ਉੱਥੇ ਰਹਿਣਾ। ਮੈਂ ਕਹਿੰਦਾ ਕਿ ਨੌਬਤ ਹੀ ਕਿਉਂ ਆਉਂਦੀ ਹੈ, ਫਸਲ ਵਾਸਤੇ ਵੀ ਧਰਨਾ ਕਿਉਂ ਲੱਗੇ। ਟੋਲ ਜਿਹੜਾ, ਜਦੋਂ ਤੁਸੀਂ ਲੋਕਾਂ ਦੀ ਆਰਥਿਕ ਲੁੱਟ ਨੂੰ ਜੇ ਸਰਕਾਰ ਨਹੀਂ ਰੋਕ ਸਕਦੀ ਤਾਂ ਰੋਕੇਗਾ ਕਿਹੜਾ, ਫਿਰ ਕਿਹੜਾ ਰੋਕੇਗਾ। ਸੋ ਗੱਲ ਇਹ ਆ ਕਿ ਹਰੇਕ ਗੱਲ ਕਿਸਾਨ ਨਹੀਂ ਕਰ ਸਕਦਾ। ਸਰਕਾਰ ਕੀ ਮਤਲਬ ਕਿ ਆਪਦੇ ਨਾਗਰਿਕ ਨੂੰ ਇਸੇ ਤਰ੍ਹਾਂ ਹੀ ਇਹਨਾਂ ਕੰਪਨੀਆਂ ਦੇ ਅੱਗੇ ਸੁੱਟ ਦੇਗੀ। ਦੂਜੀ ਗੱਲ, ਜਿਹੜਾ ਟਾਈਮ ਦਾ ਮਸਲਾ ਹੁਣ ਕੋਈ ਜ਼ਿਆਦਾ ਨਹੀਂ ਹੈਗਾ। ਟਾਈਮ ਦਾ ਮਸਲਾ ਕੀ ਬਣਦਾ ਮੈਂ ਤੁਹਾਨੂੰ ਦੱਸ ਦਿੰਦਾ। ਇਹਦੇ 'ਚ ਵੀ ਜੇ ਫਾਸਟੈਗ ਲੱਗਿਆ ਸਭ ਦੇ, ਕੋਈ ਦਿੱਕਤ ਨਹੀਂ ਹੁੰਦੀ। ਮਤਲਬ ਕਿ 20-25 ਸੈਕਿੰਡ ਦੇ ਵਿੱਚ ਗੱਡੀ ਤੁਹਾਡੀ ਨਿਕਲਦੀ ਹੈ। ਪਰ ਸਮੱਸਿਆ ਕੀ ਹੁੰਦੀ, ਮੈਂ ਜਿੱਦਣ ਵੀ ਜਾਵਾਂ ਬਾਹਰ ਜੀ, ਮੇਰੇ ਵਰਗਾ ਉਹ ਅੜ ਜਾਂਦਾ, ਮੈਂ ਆ ਫਲਾਣਾ ਜੀ, ਉਹ ਕਹਿੰਦੇ ਕਾਰਡ ਨਹੀਂ ਹੈਗਾ ਜੀ ਮੇਰੇ ਕੋਲ। ਉਹ ਕਹਿੰਦੇ ਵੀ ਟੋਲ ਲੱਗੂਗਾ, ਉਹ ਕਹਿੰਦਾ ਫੋਨ ਤੇ ਗੱਲ ਕਰ ਲਾ, ਉਹ ਕਹਿੰਦੇ ਨਹੀਂ ਕਰਦੇ, ਉਹ ਕਹਿੰਦਾ ਮੈਂ ਖੜਾ, ਉਹ ਕਹਿੰਦੇ ਖੜਾ ਰਹਿ। ਫਿਰ ਬੰਦੇ ਬੁਲਾਉਣੇ ਆ, ਫਿਰ ਉਹ ਕਹਿੰਦਾ ਚੱਲ ਲੈ ਲਓ, ਫਿਰ ਉਹਦੇ ਕੋਲ ਖੁੱਲੇ ਪੈਸੇ ਨਹੀਂ ਹੁੰਦੇ, ਉਹ ਪੈਸੇ ਕੱਢ ਕੇ ਦਿੰਦਾ। ਯਾਨੀ ਇਹ ਵੀ ਇੱਕ ਸਮੱਸਿਆ ਹੈ ਸਾਡੇ ਪੰਜਾਬ ਦੇ ਟੋਲਾਂ ਤੇ, ਮੈਂ ਅੱਖੀ ਦੇਖੀ ਆ। ਹਰੇਕ ਵਾਰੀ ਅਸੀਂ ਪਿੱਛੇ ਪਿੱਟਦੇ ਮਰ ਜੰਨੇ, ਉਹ ਬੈਸਣ ਤੋਂ ਬਾਅਦ ਅਖੀਰ 'ਚ ਬੇਸ਼ਰਮ ਹੋ ਕੇ ਪੈਸੇ ਦੇ ਕੇ ਟੋਲ ਵੀ ਕਟਵਾ ਦਿੰਦਾ ਤੇ ਦੂਜਿਆਂ ਨੂੰ ਪਿੱਛੇ ਠੱਠ ਵੀ। ਇਹ ਵੀ ਇੱਕ ਸਮੱਸਿਆ ਹੈ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।